व्यूअर्स वेलकम बैक इन प्रोग्राम। ਅਸੀਂ ਆਪਣੇ ਦਰਸ਼ਕਾਂ ਨੂੰ ਫੇਰ ਦੁਬਾਰਾ ਅਨਾਉਂਸਮੈਂਟ ਕਰ ਦਈਏ ਕਿ ਜੋ ਸੱਚੋ ਸੱਚ ਦਾ ਪ੍ਰੋਗਰਾਮ ਦਾ ਜੋ ਸਮਾਂ ਸੀਮਾ ਹੈ ਉਹ 8:45 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਕੀਪ ਵਾਚਿੰਗ ਸੱਚੋ ਸੱਚ। ਜੀ ਡਾਕਟਰ ਸਾਹਿਬ, ਜੋ ਅਗਲਾ ਇਸ਼ੂ ਹੈ ਉਸ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਦੇਖੋ, ਹੁਣ ਤੱਕ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਅੱਡ-ਅੱਡ ਆਸਪੈਕਟਸ ਦੇਖਦੇ ਜੀ, ਜ਼ਾਹਰ ਹੈ ਸਿੱਖ ਕੌਮ ਨੂੰ ਕੋਈ ਭੁਲੇਖਾ ਨਹੀਂ ਕਿ ਜਿਹੜੀ 10 ਅਕਤੂਬਰ 1947 ਦੀ ਲੜਾਈ ਸਿੱਖਾਂ ਨੂੰ ਕ੍ਰਿਮੀਨਲ ਟਰਾਈਬ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਦੇ ਨਾਲ ਭਾਰਤੀ ਹਾਕਮਾਂ ਨੇ ਸ਼ੁਰੂ ਕੀਤੀ। 37 ਸਾਲ ਬਾਅਦ ਉਹਨਾਂ ਨੇ ਪਹਿਲੇ 37 ਸਾਲ ਸ਼ਾਸਤਰ ਤੇ ਸ਼ਸਤਰ ਦੋਨੋਂ ਕਿਸਮ ਦੇ ਹਥਿਆਰਾਂ ਦੇ ਨਾਲ ਸਾਨੂੰ ਦਬਾਉਣ ਦੀ ਔਰ ਚੁੱਪ ਕਰਾਉਣ ਦੀ, ਜਜ਼ਬ ਕਰਨ ਦੀ, ਕਲਮ ਦੀ, ਜਦੋਂ ਆਰਟੀਕਲ 25B ਜਿਹੜਾ ਸਿੱਖਾਂ ਬਹੁਤੀਆਂ ਜੈਨੀਆਂ ਨੂੰ ਹਿੰਦੂ ਬਣਾਉਂਦਾ ਉਹਦੇ ਨਾਲ, ਔਰ ਫਿਰ ਲਿਮਿਟਿਡ ਤੌਰ ਦੇ ਉੱਤੇ ਉਹਨਾਂ ਨੇ ਕੁੱਟਣ ਦੀ ਕੋਸ਼ਿਸ਼, ਉਹ ਭਾਵੇਂ ਭੀਮ ਸੈਨ ਸੱਚਰ ਹੋਏ, ਗੋਪੀ ਚੰਦ ਭਾਰਗਵ ਹੋਏ, ਪ੍ਰਤਾਪ ਸਿੰਘ ਕੈਰੋਂ ਦੇ ਵੇਲੇ ਵੀ ਈਵਨ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਨਾਅਰੇ ਦੇ ਉੱਤੇ ਹੀ ਪਾਬੰਦੀ ਸੀ। ਬਠਿੰਡਾ ਜੇਲ੍ਹ 'ਚ ਗੋਲੀ ਚਲਾਈ ਗਈ। ਪਰ ਇਸ ਸਭ ਦੇ ਬਾਵਜੂਦ ਜਦੋਂ ਸਰਕਾਰ ਨੂੰ ਲੱਗਾ, ਔਰ ਉਹਦੇ 'ਚ ਮੋਰਚੇ ਵੀ ਅਕਾਲੀਆਂ ਦੇ ਜਾਰੀ ਰਹੇ, ਐਮਰਜੈਂਸੀ ਦੇ ਖਿਲਾਫ ਮੋਰਚਾ ਜਿਹੜਾ 18-19 ਮਹੀਨੇ ਚੱਲਿਆ, ਇੱਕ ਬੜੀ ਯੂਨੀਕ ਗੱਲ ਸੀ। ਔਰ ਜ਼ਾਹਰ ਹੈ ਵੀ ਕਿਉਂਕਿ ਐਮਰਜੈਂਸੀ ਉਸ ਪੀਰੀਅਡ ਦੇ ਵਿੱਚ ਇੰਦਰਾ ਗਾਂਧੀ ਨੇ ਸੋਵੀਅਤ ਯੂਨੀਅਨ ਦੀ ਸਲਾਹ ਦੇ ਉੱਤੇ ਲਾਈ ਸੀ। ਇੰਡੀਆ ਜਿਹੜਾ ਉਹ ਸੈਟੇਲਾਈਟ ਕੰਟਰੀ ਬਣ ਚੁੱਕਾ ਸੀ ਸੋਵੀਅਤ ਯੂਨੀਅਨ ਦੀ। ਔਰ ਉਹਦੇ 'ਚ ਜੇ ਦੇਖਣਾ ਹੋਏ ਤਾਂ ਜਿਵੇਂ ਬਾਰਬਰਾ ਕ੍ਰੋਸੈਟ ਨਿਊਯਾਰਕ ਟਾਈਮਸ ਦੀ ਜਿਹੜੀ ਹੈ ਬਿਊਰੋ ਚੀਫ ਸੀ ਦਿੱਲੀ 'ਚ ਬੇਸਡ, ਉਹਨੇ ਕਿਤਾਬ ਲਿਖੀ ਹੈ ਇੰਡੀਆ ਇਨ ਦਾ 21st ਸੈਂਚੁਰੀ। ਸੋ ਉਦੋਂ ਉਹ ਪੋਸਟਡ ਸੀ ਉੱਥੇ ਦਿੱਲੀ 'ਚ ਸੀ ਨਿਊਯਾਰਕ ਟਾਈਮਸ ਦੇ ਬਿਹਾਫ ਤੇ। ਤਾਂ ਉਹਦੇ 'ਚ ਉਹਨੇ ਕਿਹਾ ਕਿ ਵੀ ਜਿੰਨੇ ਮਿਡਲ ਈਸਟ ਦੇ ਔਰ ਦੂਰ ਦਰਾਡਿਆਂ ਦੇ ਜਿੰਨੇ ਆਪਰੇਸ਼ਨ KGB ਜਿਹੜੀ ਸੋਵੀਅਤ ਯੂਨੀਅਨ ਦੀ ਏਜੰਸੀ ਹੈ ਖੁਫੀਆ, ਉਹ ਬੇਸ ਦਿੱਲੀ ਸੀ, ਉੱਥੋਂ ਹੀ ਚੱਲਦੇ ਸੀ। ਸੋ ਜ਼ਾਹਰ ਹੈ ਵੀ ਸੋਵੀਅਤ ਯੂਨੀਅਨ ਨੇ ਜਿਵੇਂ ਬਾਕੀਆਂ ਨੂੰ ਹੜੱਪਿਆ ਸੀ, ਚੈਕੋਸਲੋਵਾਕੀਆ ਨੂੰ, ਹੰਗਰੀ ਨੂੰ, 1979 'ਚ ਅਫਗਾਨਿਸਤਾਨ ਆ ਕੇ ਬੈਠੇ ਸੀ। ਔਰ ਉਹਨਾਂ ਦਾ ਉਹ ਪੁਰਾਣਾ ਡ੍ਰੀਮ ਕਿ ਉਹਨਾਂ ਨੇ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ ਉਹਨਾਂ ਤੱਕ ਪਹੁੰਚਣਾ, ਉਹ ਉਹਨਾਂ ਦੀ ਚਾਹਨਾ ਸੀ। ਇੰਡੀਆ ਨਾਲ ਵੀ ਉਸ ਕਿਸਮ ਦੀ ਰਿਲੇਸ਼ਨਸ਼ਿਪ ਇੰਦਰਾ ਗਾਂਧੀ ਬਿਲਕੁਲ ਡਿਪੈਂਡੈਂਟ ਸੀ KGB ਦੇ ਉੱਤੇ ਹੀ। ਔਰ ਉਸ ਪੀਰੀਅਡ 'ਚ ਬਾਕੀ ਭਾਰਤ ਜਿਹੜਾ ਉਹ ਸੁਸਰੀ ਵਾਂਗ ਸੌਂ ਗਿਆ, ਮਾਫੀਆਂ ਮੰਗ ਕੇ ਬਾਹਰ ਨਿਕਲਣ ਲੱਗੇ। RSS ਦੇ ਮੁਖੀ ਨੇ ਵੀ ਜੇਲ੍ਹ 'ਚੋਂ ਮਾਫੀ ਮੰਗੀ, ਉਹਦੀਆਂ ਮਾਫੀ ਦੀਆਂ ਚਿੱਠੀਆਂ ਨੇ 2-3 ਇੰਦਰਾ ਗਾਂਧੀ ਦੇ ਨਾਂ ਤੇ। ਔਰ ਪੰਜਾਬ 'ਚ ਹਾਲਾਂਕਿ ਗਿਆਨੀ ਜ਼ੈਲ ਸਿੰਘ ਨੇ ਕੋਈ ਬਹੁਤ ਸਖਤੀ ਨਾਲ ਐਮਰਜੈਂਸੀ ਲਾਗੂ ਨਹੀਂ ਸੀ ਕੀਤੀ, ਪਰ ਇਹਦੇ ਬਾਵਜੂਦ ਸਿੱਖਾਂ ਨੇ ਦੇਖਦੇ ਆ ਕਿ ਭਾਈ ਇਹ ਲੋਕਾਂ ਦੀ, ਆਮ ਭਾਰਤੀਆਂ ਦੀਆਂ ਸਿਵਲ ਲਿਬਰਟੀਜ਼ ਦੇ ਉੱਤੇ ਹਮਲਾ ਹੈ। ਉਹਨਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ। 40,000 ਦੇ ਕਰੀਬ ਗ੍ਰਿਫਤਾਰੀਆਂ ਵੀ ਹੋਈਆਂ ਔਰ ਉਹ ਮੋਰਚਾ ਜਾਰੀ ਰਿਹਾ ਜਦੋਂ ਤੱਕ ਐਮਰਜੈਂਸੀ ਟੁੱਟੀ ਨਹੀਂ। ਸੋ ਜ਼ਾਹਰ ਹੈ ਕਿ ਉਹ ਜਿਹੜੀ ਸਰਕਾਰ ਮੁਰਾਰਜੀ ਦੇਸਾਈ ਦੀ ਕਮਾਂਡ ਥੱਲੇ ਬਣੀ ਉਹ ਚੂੰ ਦਾ ਮੁਰੱਬਾ ਹੀ ਸੀ। ਫਿਰ ਦੁਬਾਰਾ ਇਲੈਕਸ਼ਨਾਂ ਹੋਈਆਂ, ਇੰਦਰਾ ਗਾਂਧੀ ਵਾਪਸ 80-81 'ਚ ਪਾਵਰ ਦੇ ਵਿੱਚ ਆ ਗਈ। ਔਰ ਉਦੋਂ ਹੀ ਇਹ ਜਿਹੜੀ ਇੱਕ ਪਾਸੇ KGB ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ, ਹੁਣ ਤਾਂ ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਖੱਖੜੀ ਦੀਆਂ ਵਾਂਗ ਜਿਹੜਾ ਖਿਲ ਰਿਹਾ ਹੋਇਆ, ਔਰ ਭਾਰਤ ਦੀ ਖੁਫੀਆ ਏਜੰਸੀ ਜਿਹਦੇ 'ਚੋਂ ਅੱਗੋਂ 3rd ਏਜੰਸੀ ਉਹਨਾਂ ਨੇ ਬਣਾਈ ਸਿੱਖਾਂ ਨੂੰ ਸਬਕ ਸਿਖਾਉਣ ਲਈ। ਔਰ ਇਹ ਜਿਵੇਂ ਅਸੀਂ ਪਰਸੋਂ ਵੀ ਜ਼ਿਕਰ ਕੀਤਾ ਸੀ ਕਿ ਜੋ ਜੂਨ 84 'ਚ ਹੋਇਆ, ਇਹਦੀ ਪਲੈਨਿੰਗ 2-2.5-3 ਸਾਲ ਤੋਂ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਔਰ ਜਿਵੇਂ ਹੋਇਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸੋਵੀਅਤ ਯੂਨੀਅਨ ਦੀ ਇਨਵੋਲਵਮੈਂਟ ਪਹਿਲੇ ਜਦੋਂ ਜੂਨ 84 ਦਾ ਘੱਲੂਘਾਰਾ ਹੋਇਆ, ਸਭ ਤੋਂ ਪਹਿਲਾਂ ਉਸ ਦੀ ਸ਼ਲਾਘਾ ਕਰਨ ਵਾਲਿਆਂ 'ਚ ਜਿਹੜਾ ਕਮਿਊਨਿਸਟ ਪਾਰਟੀ ਦਾ ਅਫੀਸ਼ੀਅਲ ਪੇਪਰ ਪ੍ਰਵਦਾ ਮਾਸਕੋ ਤੋਂ ਛਪਦਾ ਹੈ, ਉਹਨਾਂ ਨੇ ਉਹਨੂੰ ਵੈਲਕਮ ਕੀਤਾ ਸੀ। ਸੋ ਜ਼ਾਹਰ ਹੈ ਦੂਸਰਾ ਆਸਪੈਕਟ ਜਿਹੜਾ ਕਿ ਜਦੋਂ ਡੀਕਲਾਸੀਫਾਈਡ ਡਾਕੂਮੈਂਟ ਹੋਏ ਇੰਗਲੈਂਡ ਦੇ ਵਿੱਚ, ਮਾਰਗਰੇਟ ਥੈਚਰ ਦਾ ਕੀ ਰੋਲ ਸੀ ਜਾਂ ਇੰਗਲੈਂਡ ਦੀ ਵੀ ਕਿਵੇਂ ਇਸ ਦੇ ਵਿੱਚ ਇਨਵੋਲਵਮੈਂਟ ਸੀ, ਉਹ ਸਾਹਮਣੇ ਆਇਆ ਕਿ ਫਰਵਰੀ 84 ਦੇ ਵਿੱਚ ਇੰਦਰਾ ਗਾਂਧੀ ਨੇ ਮਾਰਗਰੇਟ ਥੈਚਰ ਨੂੰ, ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਪ੍ਰਾਈਮ ਮਿਨਿਸਟਰ ਸੀ, ਮਦਦ ਲਈ ਲਿਖਿਆ। ਔਰ UK ਦੀ ਖੁਫੀਆ ਏਜੰਸੀ ਦੇ ਜਿਹੜੇ ਟੌਪ ਆਫੀਸ਼ੀਅਲ ਨੇ ਉਹ ਉੱਥੇ ਭਾਰਤ ਗਏ। ਉਹਨਾਂ ਨੇ ਇੰਡੀਅਨ ਏਜੰਸੀਆਂ ਦੇ ਬੰਦਿਆਂ ਦੇ ਨਾਲ ਦਰਬਾਰ ਸਾਹਿਬ ਦੀ ਰੇਕੀ ਕੀਤੀ। ਔਰ ਜ਼ਾਹਰ ਹੈ ਕਿ ਹੁਣ ਕਿਉਂਕਿ ਉਸ ਨੂੰ ਉਹਨਾਂ ਨੇ ਦਬਾ ਲਿਆ, ਜਿਹੜੇ ਕੁਛ ਅੱਗੋਂ ਉਹਨਾਂ ਨੇ ਜਿਹੜੇ ਨੇ ਡੀਕਲਾਸੀਫਾਈ ਕਰਨੇ ਸੀ ਉਹਨਾਂ ਨੂੰ ਸਿਕਿਉਰਿਟੀ ਰੀਜ਼ਨਸ ਕਰਕੇ ਦੱਬ ਲਿਆ। ਸੋ ਜ਼ਾਹਰ ਹੈ ਵੀ ਆਲਰੇਡੀ ਜਿੰਨੇ ਫੈਕਟ ਸਾਹਮਣੇ ਆਏ ਨੇ
ਉਹਦੇ 'ਚ ਇੰਗਲੈਂਡ ਦਾ ਕੀ ਰੋਲ ਸੀ ਇਹ ਸਾਰੇ ਦੇ ਵਿੱਚ, ਕਿਵੇਂ ਇੰਗਲੈਂਡ ਵੀ ਪਾਰਟੀ ਸੀ ਸਿੱਖਾਂ ਦੇ ਉੱਤੇ ਇਸ ਹਮਲੇ 'ਚ, ਇਹ ਵੀ ਸਾਹਮਣੇ ਆਇਆ। ਇੱਕ ਪਾਰਟ ਜਿਹੜਾ ਫਲਸਤੀਨੀਆਂ ਦੇ ਹਵਾਲੇ ਨਾਲ, ਕਿਉਂਕਿ ਯਾਸਰ ਅਰਾਫਾਤ ਜਿਹੜਾ PLO ਦਾ ਮੁਖੀ ਸੀ ਉਹ ਮੂੰਹ ਬੋਲਾ ਭਾਈ ਬਣਿਆ ਹੋਇਆ ਸੀ ਇੰਦਰਾ ਗਾਂਧੀ ਦਾ। ਇਹ ਮੈਨੂੰ ਉਦੋਂ ਵੀ ਯਾਦ ਹੈ ਕਿ ਉਹਨੇ ਉਦੋਂ ਹੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਯਾਸਰ ਅਰਾਫਾਤ ਨੇ ਇੰਦਰਾ ਗਾਂਧੀ ਨੂੰ ਮੁਬਾਰਕ ਵੀ ਦਿੱਤੀ ਸੀ ਔਰ ਉਹਨੇ ਕਿਹਾ ਸੀ ਜੀ ਹੋਰ ਕੋਈ ਚਾਰਾ ਨਹੀਂ ਸੀ ਬਚਿਆ। ਔਰ ਜਿਹੜੀ ਉਹਦੀ ਵੀਡੀਓ ਬਾਅਦ ਜਦੋਂ ਇੰਦਰਾ ਗਾਂਧੀ ਮਾਰੀ ਗਈ, ਕਿਵੇਂ ਉਹ ਦਿੱਲੀ 'ਚ ਪਹੁੰਚਿਆ ਤੇ ਕਿਵੇਂ ਉਹ ਕੰਧ ਦੇ ਨਾਲ ਸਿਰ ਮਾਰ ਰਿਹਾ, ਥੰਮਲੇ ਨਾਲ ਖੜਾ, ਔਰ ਉਹਨੂੰ ਜਿਹੜਾ ਉਹ ਬੜਾ ਦੁੱਖ ਹੋਇਆ ਕਿ ਭਾਈ ਉਹਦੀ ਭੈਣ ਮਾਰੀ ਗਈ। ਸੋ ਜ਼ਾਹਰ ਹੈ ਅਸੀਂ ਇਸ ਗੱਲ ਨੂੰ ਕਦੇ ਬਹੁਤਾ ਹਾਈਲਾਈਟ ਇਸ ਲਈ ਨਹੀਂ ਕੀਤਾ ਕਿਉਂਕਿ ਅੱਜ ਵੀ ਅਸੀਂ ਫਲਸਤੀਨੀਆਂ ਦੇ ਕੌਜ਼ ਨਾਲ ਹਮਦਰਦੀ ਕਰਦੇ ਹਾਂ, ਆਮ ਫਲਸਤੀਨੀ ਨਾਲ। ਲੇਕਿਨ ਇਸ ਗੱਲ ਦੇ ਥੱਲੇ ਯਾਸਰ ਅਰਾਫਾਤ ਨੇ ਆਪਣਾ ਇੱਕ ਪਾਸੇ ਉਹ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਸੀ, ਲੇਕਿਨ ਦੂਜੇ ਪਾਸੇ ਉਸ ਕਿਸਮ ਦੀ ਕੌਮ ਜਿਹੜੀ ਕਿ ਆਪਣੇ ਹੱਕਾਂ ਲਈ ਖਲੋਤੀ ਸੀ ਔਰ ਉਹਨਾਂ ਦੇ ਸਭ ਤੋਂ ਮੁਕੱਦਸ ਥਾਂ ਦੇ ਉੱਤੇ ਫੌਜੀ ਹਮਲੇ ਦੀ ਸ਼ਲਾਘਾ ਕਰਨੀ, ਇਹ ਕਿਸੇ ਪਾਸਿਓਂ ਵੀ ਜਿਹੜੀ ਹੈ ਇਸ ਨੂੰ ਤੁਸੀਂ ਕਿਵੇਂ ਜਿਹੜਾ ਇਹ ਲਓਗੇ। ਪਰ ਇਹਦੇ ਨਾਲ ਅਸੀਂ ਦੇਖਦੇ ਹਾਂ ਵੀ ਜਿਹੜੀਆਂ ਕੁਝ ਸ਼ਖਸੀਅਤਾਂ ਜਿਵੇਂ ਭਾਰਤ ਦੇ ਹਵਾਲੇ ਨਾਲ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਲੇਕਿਨ ਇੰਟਰਨੈਸ਼ਨਲੀ ਸਿਰਫ ਤੇ ਸਿਰਫ ਪੋਪ ਵੈਟੀਕਨ ਦਾ ਉਹਨੇ ਇਹ ਕਿਹਾ ਸੀ ਕਿ ਵੀ ਧਾਰਮਿਕ ਥਾਵਾਂ ਤੇ ਖੂਨ ਖਰਾਬਾ ਨਹੀਂ ਹੋਣਾ ਚਾਹੀਦਾ। ਬੜਾ ਮਾਈਲਡ ਜਿਹੀ ਕੰਡੈਮਨੇਸ਼ਨ ਸੀ। ਹਾਲਾਂਕਿ ਹੁਣ ਜਿਹੜੇ ਦਲਾਈ ਲਾਮੇ ਦੇ ਝੰਡੇ ਚੁੱਕੇ ਹੁੰਦੇ ਨੇ ਜਾਂ ਦੂਜੇ, ਮੈਂ ਕਿਹਾ ਦਲਾਈ ਲਾਮਾ 90 ਕਿਲੋਮੀਟਰ ਦੂਰ ਹੈ ਅੰਮ੍ਰਿਤਸਰ ਤੋਂ ਬੈਠਾ ਧਰਮਸ਼ਾਲਾ 'ਚ, ਉਹਨੂੰ ਬੜਾ ਬੁੱਧਿਜ਼ਮ ਔਰ ਦੂਜਾ ਜਿਹੜਾ ਉਹ ਪੈਸੀਫਿਸਟ ਨੇ ਵੀ ਦਲਾਈ ਲਾਮੇ ਦੇ ਮੂੰਹੋਂ ਨਹੀਂ ਨਿਕਲਿਆ। ਉਹ ਤਾਂ 1969 ਚ 500 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵੇਲੇ ਵੀ ਅੰਮ੍ਰਿਤਸਰ ਆਇਆ, ਤੁਰਿਆ ਹੁੰਦਾ ਸਿੱਖਾਂ ਦੇ ਕੋਲ, ਲੇਕਿਨ ਉਹਨੂੰ ਵੀ ਇਹ ਨਹੀਂ ਲੱਗਿਆ ਕਿ ਬਈ ਉਹ ਇੱਕ ਧਾਰਮਿਕ ਨੇਤਾ ਹੋਣ ਦੇ ਨਾਤੇ ਹੀ ਸਹੀ ਤੁਸੀਂ ਘੱਟੋ ਘੱਟ ਇਹ ਤਾਂ ਜਿਹੜਾ ਇਹਨਾਂ ਇੱਕ ਮਾਸੂਮਾਂ ਦਾ ਖੂਨ ਡੁੱਲਣਾ ਹੈ ਧਾਰਮਿਕ ਸਥਾਨਾਂ ਤੇ। ਲੇਕਿਨ ਜਿਸ ਲਈ ਅੱਜ ਇਹ ਖਬਰ ਦੀ ਹੋਰ ਵੀ ਅਹਿਮੀਅਤ ਹੈ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਜਵਾਹਰ ਲਾਲ ਨਹਿਰੂ ਦੇ ਵੇਲੇ ਵੀ, ਇੰਦਰਾ ਗਾਂਧੀ ਦੇ ਵੇਲੇ ਵੀ, ਭਾਵੇਂ ਉਹ ਫਲਸਤੀਨੀਆਂ ਦੇ ਹਮਾਇਤੀ ਸੀ, ਇਜ਼ਰਾਈਲ ਦੇ ਨਾਲ ਉਹਨਾਂ ਨੇ ਡਿਪਲੋਮੈਟਿਕ ਰਿਲੇਸ਼ਨ ਕਾਇਮ ਨਹੀਂ ਸੀ ਕੀਤੇ। ਇਜ਼ਰਾਈਲ ਨੂੰ 1991 ਦੇ ਵਿੱਚ ਹੀ ਸਮਝੋ ਮਾਨਤਾ ਮਿਲੀ ਜਦੋਂ ਕਿ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣਿਆ ਔਰ ਪਹਿਲੀ ਵਾਰ ਜਿਹੜਾ ਇਜ਼ਰਾਈਲ ਨੇ ਆਪਣਾ ਚਾਰਜ ਡੀ ਅਫੇਅਰਸ ਦਾ ਦਫ਼ਤਰ ਖੋਲ੍ਹਿਆ। ਸੋ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ 1991 ਚ ਡਿਪਲੋਮੈਟਿਕ ਮਾਨਤਾ ਮਿਲੀ। ਬਹੁਤ ਵਾਰ ਜਦੋਂ ਅਸੀਂ ਖਾਲਿਸਤਾਨ ਦੇ ਕੇਸ ਦੀ ਗੱਲ ਕਰਦੇ ਸੋ ਜ਼ਾਹਰ ਹੈ ਵੀ ਅਸੀਂ ਯਹੂਦੀਆਂ ਦੀ ਸਟਰਗਲ ਪਰਸੀਕਿਊਸ਼ਨ ਦੇ ਨਾਲ ਵੀ ਕੰਪੇਅਰ ਕਰਦੇ ਹਾਂ ਕਿ ਭਾਈ 2,5-3 ਹਜ਼ਾਰ ਸਾਲ ਉਹ ਸਫ਼ਰ ਕਰਦੇ ਰਹੇ, ਕਿਵੇਂ ਉਹਨਾਂ ਦੀ ਗਿਣਤੀ 14-15 ਮਿਲੀਅਨ ਹੈ, ਸਾਡੇ ਤੋਂ ਅੱਧੇ ਨੇ, ਲੇਕਿਨ ਕਿਵੇਂ ਉਹਨਾਂ ਨੇ ਨੇਸ਼ਨ ਬਣਾਇਆ, ਕਿਵੇਂ ਅੱਜ ਉਹ ਫਾਈਨੈਂਸ਼ਲੀ ਔਰ ਦੂਸਰੇ ਕਿਵੇਂ ਸਰਵਾਈਵ ਕਰਦੇ। ਹਾਲਾਂਕਿ ਅਸੀਂ ਹਮੇਸ਼ਾ ਹੀ ਕੰਡੈਮ ਕੀਤਾ ਜੋ ਇਜ਼ਰਾਈਲੀ ਜਿਹੜੇ ਨੇ ਫਲਸਤੀਨੀਆਂ ਨਾਲ ਕਰਦੇ ਨੇ, ਪਰ ਜਿਹੜਾ ਇੱਕ ਐਸਪੈਕਟ ਹੁਣ ਇਸ ਸਾਰੀ ਕੰਸਪੀਰੇਸੀ ਦੇ ਵਿੱਚ ਸੋਵੀਅਤ ਯੂਨੀਅਨ ਔਰ UK ਦੇ ਨਾਲ ਆ ਕੇ ਜੁੜ ਗਿਆ ਇਜ਼ਰਾਈਲ ਦਾ ਵੀ। ਔਰ ਇਹ ਖਬਰ ਜਿਹੜੀ ਕਿ ਮਿਡਲ ਈਸਟ ਮੋਨੀਟਰ ਮੇਨ ਮਿਡਲ ਈਸਟ ਦੇ ਨਾਲ ਰਿਲੇਟਡ ਖਬਰਾਂ ਦਿੰਦਾ, ਔਰ ਹਾਲਾਂਕਿ ਜਿਹੜੀ ਖਬਰ ਮੈਂ ਸ਼ੇਅਰ ਕਰਾਂਗਾ ਇਹਦਾ ਹਵਾਲਾ ਉਹਨਾਂ ਨੇ ਇੰਡੀਆ ਟੁਡੇ ਦੇ ਹਵਾਲੇ ਨਾਲ ਹੀ ਦਿੱਤਾ ਹੈ। ਔਰ ਇਹ ਖਬਰ ਹੈ ਇਜ਼ਰਾਈਲ ਏਜੰਟਸ ਟ੍ਰੇਨਡ ਇੰਡੀਆ ਕਮਾਂਡੋਜ਼ ਲੀਡਿੰਗ ਸਿੱਖ ਟੈਂਪਲ ਰੇਡ, ਕਿ ਇਜ਼ਰਾਈਲ ਦੇ ਏਜੰਟਸ ਨੇ ਔਰ ਵਿਚਕਾਰ ਮੋਸਾਦ ਜਿਹੜੀ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਹੈ, ਉਹਨਾਂ ਨੇ ਭਾਰਤ ਦੇ ਉਹਨਾਂ ਕਮਾਂਡੋਜ਼ ਨੂੰ ਟ੍ਰੇਨਡ ਕੀਤਾ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ। ਸੋ ਜ਼ਾਹਰ ਹੈ ਕਿ ਭਾਵੇਂ ਇਜ਼ਰਾਈਲ ਦੇ ਕੋਈ ਡਿਪਲੋਮੈਟਿਕ ਰਿਲੇਸ਼ਨਸ ਇੰਡੀਆ ਨਾਲ ਨਹੀਂ ਸਨ, ਪਰ ਅੰਡਰ ਹੈਂਡ ਜਿਹੜਾ ਭਾਰਤ ਦਾ ਇਜ਼ਰਾਈਲ ਦੇ ਨਾਲ ਇਸ ਕਿਸਮ ਦੀ ਕੋਲੈਬੋਰੇਸ਼ਨ, ਸੋ ਹੁਣ ਇਸ ਇੰਟਰਨੈਸ਼ਨਲ ਕੰਸਪੀਰੇਸੀ 'ਚ ਜਿਹੜੀ ਸਿੱਖਾਂ ਦੇ ਖਿਲਾਫ ਹੋਈ ਉਹਦੇ 'ਚ ਇਜ਼ਰਾਈਲ ਵੀ ਸ਼ਾਮਲ ਹੈ। ਔਰ ਇਹ ਖਬਰ ਹੈ ਕਮਾਂਡੋਜ਼ ਹੂ conducted one of India's most controversial military raids against militant Sikh groups were trained by Israeli Mossad agents, an Indian paper has reported. So ਇਹ ਮਿਡਲ ਈਸਟ ਮੋਨੀਟਰ ਨੇ ਹਵਾਲਾ ਇੰਡੀਅਨ ਪੇਪਰ ਦਾ ਹੀ ਦਿੱਤਾ ਹੈ ਇੰਡੀਆ ਟੁਡੇ ਚ, ਰਾਈਟਿੰਗ ਫॉर ਇੰਡੀਆ ਟੁਡੇ ਟੂ ਮਾਰਕ ਦਾ ਰੇਡ ਔਨ ਵਨ ਆਫ ਦਾ ਮੋਸਟ ਸੈਕਰਡ ਸਾਈਟਸ ਇਨ ਦਾ ਸਿੱਖ ਟ੍ਰੈਡੀਸ਼ਨ। ਪ੍ਰਭਾਸ਼ ਕੁਮਾਰ ਦੱਤਾ claims that attack known as Operation Blue Star
was conducted by Indian commandos trained by Israeli agents when India refused to have any diplomatic ties with Israel. कि ਜਿਹੜੇ ਕਮਾਂਡੋਜ਼ ਨੇ ਕੀਤਾ ਕਿਉਂਕਿ ਉਦੋਂ ਸਪੈਸ਼ਲ NSG ਨੈਸ਼ਨਲ ਸਿਕਿਉਰਿਟੀ ਗਾਰਡਸ ਔਰ ਇਹ ਉਹ ਸੀ ਇੰਡੋ ਤਿਬਤਨ ਬਾਰਡਰ ਫੋਰਸ ਕਿਉਂਕਿ ਜਦੋਂ ਤੁਸੀਂ ਈਵਨ ਮਾਰਕ ਤੋਲੀ ਔਰ ਸਤੀਸ਼ ਜੈਕਬ ਦੀ ਕਿਤਾਬ ਹੀ ਪੜ੍ਹਦੇ ਉਦੋਂ ਹੈਰਾਨੀ ਹੁੰਦੀ ਹੈ ਕਿ ਕਿਸ ਲੈਵਲ ਦੀ ਪਲੈਨਿੰਗ ਸੀ। ਇਹ ਵੱਖਰੀ ਗੱਲ ਹੈ ਕਿ ਸਾਰੇ ਜਿਹੜੇ ਨੇ ਅੰਦਰੋਂ ਮੁੜ ਕੇ ਉਹਨਾਂ ਦਾ ਹਸ਼ਰ ਕੀ ਹੁੰਦਾ ਰਿਹਾ ਤੇ ਕਮਾਂਡੋ ਕਿੱਥੇ ਗਏ ਤੇ ਕੀ ਹੋਇਆ, ਇੱਕ ਵੱਖਰੀ ਕਹਾਣੀ ਹੈ। ਪਰ ਇਜ਼ਰਾਈਲ ਜਿਹੜਾ ਕਿ ਖੁਦ ਅੱਜ ਤੱਕ ਵੀ ਹੋਲੋਕਾਸਟ ਔਰ ਦੂਸਰੇ ਨੂੰ ਦੁਹਰਾਉਂਦੇ ਨੇ ਕਿ ਸਾਡੇ ਨਾਲ ਕੀ ਹੋਇਆ, ਇੱਕ ਹੋਰ ਮਾਈਨੋਰਿਟੀ ਸਿੱਖਾਂ ਵਰਗੀ ਜਿਹੜੀ ਜ਼ੁਲਮਾਂ ਦਾ ਸ਼ਿਕਾਰ ਹੈ ਉਹਦੇ ਚ ਉਸ ਹਿੰਦੂਤਵਾ ਔਰ ਉਹ ਇੰਦਰਾ ਗਾਂਧੀ ਜਿਹੜੀ ਕਿ RSS ਦੀ ਆਈਡੀਓਲੋਜੀ ਫੋਲੋ ਕਰ ਰਹੀ ਸੀ, ਜਿਹਨੂੰ ਅੱਜ ਐਵੇਂ ਨਹੀਂ ਮੋਦੀ ਹੁਣ ਗਿਆ ਇਜ਼ਰਾਈਲ ਤੇ ਉਹਨੇ ਸਵਾਗਤ ਕੀਤਾ ਤੇ ਉਹ ਬੈਂਜਾਮਿਨ ਜਿਹੜਾ ਨੈਤਨਯਾਹੂ ਹੈ ਬੀਬੀ ਨੈਤਨਯਾਹੂ ਉਹ ਉੱਥੇ ਗਿਆ ਤੇ ਉਹਨੇ ਕੀਤਾ। ਸੋ ਇਹਨਾਂ ਦੀਆਂ ਅੰਗਲੀਆਂ ਸੰਗਲੀਆਂ ਤਾਂ ਕਦੋਂ ਦੀਆਂ ਰਲੀਆਂ ਹੋਈਆਂ ਨੇ। ਔਰ ਇਹ ਉਹਨੇ ਦਾ ਕਮਾਂਡੋਜ਼ who entered the Golden Temple on 6 June 1984, Datta says, were part of special group of the 56th Commando Company of Indian Army. They were the only unit of the Indian forces to have received specialized training. The special group or SG commandos as they were called in those days had been trained by an expert team of the Mossad, the Israeli intelligence organization. ਹੁਣ ਕੋਈ ਭੁਲੇਖਾ ਨਹੀਂ ਰਹਿ ਗਿਆ ਕਿ ਜਿਹੜੀ ਉਹਨਾਂ ਦੀ ਸਪੈਸ਼ਲ ਉਹਨਾਂ ਦੀ ਟ੍ਰੇਨਿੰਗ ਹੋਈ 56 ਕਮਾਂਡੋ ਕੰਪਨੀ ਫੌਜ ਚੋਂ ਅੱਗੋਂ ਉਹਨਾਂ ਨੇ ਇੱਕ ਸਪੈਸ਼ਲ ਕੰਪਨੀ ਕੱਢੀ ਬਣਾਈ ਉਹਨਾਂ ਕਮਾਂਡੋਆਂ ਦੀ ਔਰ ਉਹਨਾਂ ਦੀ ਟ੍ਰੇਨਿੰਗ ਇਜ਼ਰਾਈਲੀ ਇੰਟੈਲੀਜੈਂਸ ਏਜੰਸੀ ਮੋਸਾਦ ਨੇ ਕੀਤੀ। 34 years on, the operation which led to clashes between Sikh militants and Indian commandos continue to divide the nation. A article che the incident took place just about 100 feet from the sanctum sanctorum Harmandir Sahib, the holiest of Sikh shrines located inside the Golden Temple complex. Agge is the details ne aur is sare che ke bhi thousands of Sikh soldiers are said to have mutinied and further operations were carried out by Indian commandos to flush out remaining Sikh activists from the Golden Temple. So ਹੁਣ ਜਿਹੜੀ ਇਸ ਪ੍ਰਭਾਸ਼ ਕੁਮਾਰ ਦੱਤਾ ਨੇ ਇੰਡੀਆ ਟੁਡੇ ਚ ਲਿਖਿਆ ਉਸ ਦੇ ਉੱਤੇ ਇਹਨਾਂ ਨੇ ਮਿਡਲ ਈਸਟ ਮੋਨੀਟਰ ਉਹਨੇ ਵੀ ਸਟੈਂਪ ਲਾ ਦਿੱਤੀ ਹੈ ਔਰ ਇਹ ਗੱਲ ਜ਼ਾਹਰਾ ਤੌਰ ਦੇ ਉੱਤੇ ਹੁਣ ਬਿਲਕੁਲ ਸਪਸ਼ਟ ਹੈ ਕਿ ਸਿੱਖ ਕੌਮ ਦੇ ਖਿਲਾਫ ਜਿਹੜੀ ਟੋਟਲ ਵਾਰ ਆਫ ਡਿਸਟਰਕਸ਼ਨ ਲੌਕ ਸਟਾਕ ਐਂਡ ਬੈਰਲ ਜਿਹੜੀ ਭਾਰਤੀ ਏਜੰਸੀਆਂ ਨੇ ਭਾਰਤੀ ਹਕੂਮਤ ਨੇ ਵਿੱਢੀ ਉਹ ਸਿਰਫ ਤੇ ਸਿਰਫ ਕੋਈ ਹਿੰਦੂ ਵੋਟਾਂ ਲੈਣ ਤੱਕ ਮਹਦੂਦ ਨਹੀਂ ਸੀ ਕਿ ਇੰਦਰਾ ਗਾਂਧੀ ਨੇ ਇੱਕ ਮਾਈਨੋਰਿਟੀ ਨੂੰ ਕੁੱਟਿਆ। ਸੋਵੀਅਤ ਯੂਨੀਅਨ ਦਾ ਸਮਝ ਆ ਸਕਦਾ ਹੈ ਕਿ ਉਹਨਾਂ ਨੂੰ ਸਿੱਖ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਉਣ ਦੇ ਵੇਲੇ ਹੀ ਉਹਨਾਂ ਨੂੰ ਇਹ ਸਮਝ ਆ ਗਈ ਕਿ ਜੇ ਇੰਡੀਆ ਨੂੰ ਹੜੱਪਣਾ ਹੰਗਰੀ ਵਾਂਗ ਜਾਂ ਚੈਕੋਸਲੋਵਾਕੀਆ ਵਾਂਗ ਜਾਂ ਅਫਗਾਨਿਸਤਾਨ ਵਾਂਗ ਤੇ ਸਿੱਖ ਜਿਹੜੇ ਬਾਰਡਰ ਦੇ ਉੱਤੇ ਬੈਠੇ ਨੇ ਔਰ ਇਹਨਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਉਹਨਾਂ ਦੀ ਗੱਲ ਸਮਝ ਆ ਸਕਦੀ ਹੈ। ਮਾਰਗਰੇਟ ਥੈਚਰ ਇਹਨਾਂ ਅੰਗਰੇਜ਼ਾਂ ਦਾ ਸਿੱਖਾਂ ਨੇ ਕੀ ਵਿਗਾੜਿਆ ਇਹ ਗੱਲ ਅਜੇ ਵੀ ਸਮਝ ਤੋਂ ਬਾਹਰ ਹੈ ਕਿ ਇਹ ਸਾਰੇ ਚ UK ਦੀ ਇਨਵੋਲਵਮੈਂਟ ਕਿਸ ਲੈਵਲ ਤੇ ਹੋਈ ਔਰ ਹੁਣ ਇਜ਼ਰਾਈਲ ਔਰ ਜਦੋਂ ਅਸੀਂ ਇਜ਼ਰਾਈਲ ਦੀ ਗੱਲ ਕਰਦੇ ਹਾਂ ਜ਼ਾਹਿਰ ਹੈ ਵੀ ਇਜ਼ਰਾਈਲ ਔਰ ਅਮਰੀਕਾ ਦੀ ਕੀ ਰਿਲੇਸ਼ਨਸ਼ਿਪ ਹੈ ਉਹਦੇ ਬਰਥ ਤੋਂ ਹੀ ਲੈ ਕੇ ਅੱਜ ਵੀ ਆ ਹੁਣ ਪਿਛਲੇ ਦਿਨਾਂ ਚ UN ਸਿਕਿਉਰਿਟੀ ਕਾਉਂਸਲ ਚ ਨਿੱਕੀ ਹੇਲੀ ਜਿਹੜੀ UN ਚ ਐਂਬੈਸਡਰ ਹੈ ਅਮਰੀਕਾ ਦੀ ਉਹ ਬਿਲਕੁਲ ਕੱਲੀ ਸੀ ਇਜ਼ਰਾਈਲ ਦੇ ਮੁੱਦੇ ਤੇ ਸਾਰੇ ਦੇ ਸਾਰੇ ਦੂਜੇ ਪਾਸੇ ਸੀ। ਸੋ ਇਜ਼ਰਾਈਲ ਦੀ ਇਸ ਲੈਵਲ ਦੇ ਉੱਤੇ ਅਮਰੀਕਾ ਦੇ ਨਾਲ ਇਨਵੋਲਵਮੈਂਟ ਰਹੀ ਜਾਂ ਹੈ ਲੇਕਿਨ ਜੇ ਇਜ਼ਰਾਈਲ ਦੀ ਮੋਸਾਦ ਟ੍ਰੇਨਡ ਕਰਦੀ ਹੈ ਉਹਨਾਂ ਦੇ ਕਮਾਂਡੋਜ਼ ਨੂੰ ਜਿਹੜੇ ਸਾਡੇ ਸਭ ਤੋਂ ਪਵਿੱਤਰ ਗੁਰਧਾਮ ਤੇ ਹਮਲਾ ਕਰਦੇ ਨੇ ਫਿਰ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਕੱਲ ਨੂੰ ਕੋਈ ਅਮਰੀਕਾ ਦੀ ਇਨਵੋਲਵਮੈਂਟ ਵੀ ਸਾਹਮਣੇ ਆਏਗੀ ਇਸ ਸਾਰੇ ਚ ਜਾਂ ਇਜ਼ਰਾਈਲ ਨੇ ਈਵਨ ਅਮਰੀਕਾ ਤੋਂ ਵੀ ਚੋਰੀ ਜਿਹੜੇ ਇਹ ਆਪਣੇ ਤੌਰ ਦੇ ਉੱਤੇ ਕੁਕਰਮ ਕੀਤਾ ਤੇ ਇਜ਼ਰਾਈਲ ਦਾ ਕੀ ਇੰਟਰਸਟ ਹੋਏਗਾ ਕਿ ਜਿਹੜਾ ਕੰਮ ਨਰਸਿਮਹਾ ਰਾਓ ਨੇ 1991 ਚ ਕੀਤਾ ਇਜ਼ਰਾਈਲ ਨੂੰ ਡਿਪਲੋਮੈਟਿਕ ਰੈਕਗਨੀਸ਼ਨ ਦੇਣ ਵਾਲਾ ਕਿਉਂਕਿ ਇਜ਼ਰਾਈਲ ਡੈਸਪਰੇਟ ਸੀ ਨਾ ਉਹਨੂੰ ਪਾਕਿਸਤਾਨ ਨੇ ਰੈਕਗਨਾਈਜ਼ ਕੀਤਾ ਨਾ ਇੰਡੀਆ ਨੇ ਕੀਤਾ ਸੀ ਮੁਸਲਮਾਨ ਦੇਸ਼ਾਂ 'ਚ ਸਿਰਫ ਟਰਕੀ ਹੈ ਜਿਹਦੇ ਨਾਲ ਉਹਦੇ ਰਿਲੇਸ਼ਨਸ਼ਿਪ ਰਹੀ ਬਾਅਦ ਦੇ ਵਿੱਚ ਇਹ ਇਜਿਪਟ ਨੇ ਔਰ ਦੂਜਿਆਂ ਨੇ ਜਦੋਂ
ਇਹ ਸਮਝੌਤਾ ਹੋਇਆ ਜਿਮੀ ਕਾਰਟਰ ਦੇ ਵੇਲੇ, ਉਦੋਂ ਕਿ ਇਨਵੋਲਵਮੈਂਟ ਹੋਈ। ਸੋ ਜ਼ਾਹਰ ਹੈ ਵੀ ਇਹ ਹੋ ਸਕਦਾ ਹੈ ਕਿ ਇੰਡੀਆ ਨੇ ਇਹ ਦਾ ਜ਼ਰੂਰ ਹੋਏ ਕਿ ਜੀ ਜੇ ਤੁਸੀਂ ਇਹ ਸਾਡੇ 'ਚ ਮਦਦ ਤੇ ਇਹਦੀ ਕਰੋ ਕਿ ਅਸੀਂ ਇਜ਼ਰਾਈਲ ਨੂੰ ਜਿਹੜਾ ਹੈ ਉਹ ਡਿਪਲੋਮੈਟਿਕ ਰੈਕਗਨੀਸ਼ਨ ਦੇਵਾਂਗੇ। ਉਹ ਭਾਵੇਂ ਇੰਦਰਾ ਗਾਂਧੀ ਤਾਂ ਜਿਉਂਦੀ ਨਹੀਂ ਰਹੀ, ਨਰਸਿਮਹਾ ਰਾਓ ਕਿਉਂਕਿ ਉਸ ਕਿਚਨ ਕੈਬਨਿਟ ਦਾ ਹਿੱਸਾ ਸੀ ਜਿਨ੍ਹਾਂ ਦੇ ਵਿੱਚ ਪ੍ਰਣਾਬ ਮੁਖਰਜੀ, ਅਰੁਣ ਸਿੰਘ, ਅਰੁਣ ਨਹਿਰੂ ਔਰ ਇਹ ਸਾਰੇ ਜਿਹੜੇ ਨੇ, ਪੀ ਚਿਦੰਬਰਮ ਔਰ ਨਰਸਿਮਹਾ ਰਾਓ, ਰਾਜੀਵ ਗਾਂਧੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਨੂੰ ਫਾਈਨਲ ਗੋ ਹੈਡ ਦਿੱਤੀ। ਸੋ ਜ਼ਾਹਰ ਹੈ ਜੋ ਵੀ ਕਾਰਨ ਹੋਏ, ਹੁਣ ਇਜ਼ਰਾਈਲ ਇਹ ਜਵਾਬਦੇਹ ਹੋਏਗਾ ਇਸ ਗੱਲ ਲਈ ਸਿੱਖ ਕੌਮ ਨੂੰ। ਫਲਸਤੀਨੀ ਯਾਸਰ ਅਰਾਫਾਤ ਦੀ ਤਾਂ ਗੱਲ ਮੈਂ ਕੀਤੀ ਹੈ, ਪਰ ਕਿਉਂਕਿ ਉਹ ਚਲਾ ਗਿਆ ਇਸ ਦੁਨੀਆ ਤੋਂ ਵੀ, ਔਰ ਵੈਸੇ ਵੀ ਲੋਕ ਤਾਂ ਵਿਚਾਰੇ ਫਲਸਤੀਨੀਆਂ ਨਾਲ ਸਾਡੀ ਹਮਦਰਦੀ ਹੈ ਔਰ ਰਹੇਗੀ, ਲੇਕਿਨ ਇਹ ਵੀ ਉਸ ਸਟੇਜ ਦੇ ਉੱਤੇ ਬੜਾ ਤਕਲੀਫਦੇਹ ਸੀ ਕਿ ਵੀ ਇੱਕ ਜਿਹੜਾ ਖੁਦ ਆਪਣੇ ਲੋਕਾਂ ਲਈ ਲੜ ਰਿਹਾ ਬੰਦਾ ਹੈ ਉਹ ਇੰਦਰਾ ਗਾਂਧੀ। ਪਰ ਇਜ਼ਰਾਈਲ ਦਾ ਜਿਹੜੇ ਹਿਸਟਰੀ ਕੌਨਸ਼ੀਅਸ ਨੇ, ਜਿਹੜੇ ਹਮੇਸ਼ਾ ਹੀ ਜਿਹੜੇ ਨੇ ਆਪਣੇ ਵਿਕਟਮ ਹੋਣ ਦੀ ਗੱਲ ਕਰਦੇ ਨੇ, ਉਹਨਾਂ ਨੇ ਇਸ ਹੱਦ ਤੱਕ ਜਾ ਕੇ ਉਹਨਾਂ ਦੀ ਮੌਸਾਦ ਨੇ ਜਿਹੜਾ ਉਹ ਕੀਤਾ, ਇਹ ਹੁਣ ਜਵਾਬਦੇਹ ਹੋਣਗੇ। ਸੋ ਇਹ ਇੱਕ ਵੱਡੀ ਖਬਰ ਹੈ ਕਿਉਂਕਿ ਅਸੀਂ ਸਮਝਦੇ ਹਾਂ ਵੀ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਦੀਆਂ ਹੋਰ ਵੀ ਪਰਤਾਂ ਜਿਹੜੀਆਂ ਨੇ ਉਹ ਅਨਫੋਲਡ ਹੋਣਗੀਆਂ। ਜੀ ਰਾਜ ਸਾਹਿਬ, ਬਿਲਕੁਲ ਥਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ, ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।